ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਨਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 5 ਸਤੰਬਰ 2013 21 ਪਾਦੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਰੋਮ ਇਟਲੀ ਤੋਂ ਵੀਰ ਦੁਪਿੰਦਰ ਸਿੰਘ ਮੁਲਤਾਨੀ ਜੀ ਦੀ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਹੀ ਜਾਣਕਾਰੀ ਭਰਪੂਰ ਲੱਗਦਾ ਹੈ, ਜਿਸ ਨੂੰ ਇਹ ਬੜੀ ਲਗਾਤਾਰਤਾ ਨਾਲ ਵੇਖਦੇ ਹਨ। ਟੀਵੀ 84 ਨਿਊਜ਼ ਤੇ ਇੰਟਰਵਿਊ ਲਈ ਆਉਂਦੀਆਂ ਸ਼ਖਸੀਅਤਾਂ ਵੀ ਬੜੀਆਂ ਸਨਮਾਨਯੋਗ ਹਸਤੀਆਂ ਹੁੰਦੀਆਂ ਹਨ। ਇਹਨਾਂ ਦਾ ਸਵਾਲ ਹੈ ਕਿ ਪੋਪ ਨੇ ਮਾਸਕੋ ਵਿੱਚ ਚੱਲ ਰਹੀ G20 ਦੇਸ਼ਾਂ ਦੇ ਮੁਖੀਆਂ ਦੇ ਸਿਖਰ ਸੰਮੇਲਨ ਨੂੰ ਇੱਕ ਪੱਤਰ ਲਿਖ ਕੇ ਸੀਰੀਆ ਵਿੱਚ ਕਿਸੇ ਵੀ ਫੌਜੀ ਐਕਸ਼ਨ ਦੇ ਖਿਲਾਫ ਵਰਜਿਆ ਹੈ। ਈਸਾਈਆਂ ਦਾ ਮੁਖੀ ਤਾਂ ਇੱਕ ਇਖਲਾਕੀ ਸਟੈਂਡ ਲੈ ਰਿਹਾ ਹੈ, ਪਰ ਅੰਤਰਰਾਸ਼ਟਰੀ ਮੁੱਦਿਆਂ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਵਿਚਾਰ ਕਿਉਂ ਨਹੀਂ ਪ੍ਰਗਟ ਕਰਦੇ? ਜੀ ਡਾਕਟਰ ਸਾਹਿਬ ਕੀ ਨਾਮ ਦੱਸਿਆ ਉਹਨਾਂ ਦਾ? ਇਹਨਾਂ ਦਾ ਨਾਮ ਹੈਗਾ ਦੁਪਿੰਦਰ ਸਿੰਘ ਮੁਲਤਾਨੀ। ਦੁਪਿੰਦਰ ਜੀ। ਸਭ ਤੋਂ ਪਹਿਲਾਂ ਤਾਂ ਵੀਰ ਦੁਪਿੰਦਰ ਸਿੰਘ ਜੀ ਮੁਲਤਾਨੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਵੈਟੀਕਨ ਦੀ ਰਾਜਧਾਨੀ ਕਰ ਲਈ, ਇਟਲੀ ਦੀ ਨਹੀਂ, ਰੋਮ ਤੋਂ ਲਿਖਿਆ, ਜਿਹਦਾ ਸੈਂਕੜਿਆਂ ਸਾਲਾਂ ਦਾ ਇਤਿਹਾਸ ਹੈ। ਰੋਮਨ ਐਮਪਾਇਰ, ਕਦੇ ਇਸ ਬਾਰੇ ਅੰਗਰੇਜ਼ੀ ਦੇ ਵਿੱਚ ਹੀ ਐਕਸਪ੍ਰੈਸ਼ਨ ਅਸੀਂ ਪੜ੍ਹਦੇ ਰਹੇ ਹਾਂ ਕਿ ਰੋਮ ਵਾਸ ਨਾਟ ਬਿਲਟ ਇਨ ਏ ਡੇ। ਜੀ। ਰੋਮ ਕੋਈ ਇੱਕ ਦਿਨ 'ਚ ਨਹੀਂ ਸੀ ਬਣਿਆ। ਜੀ ਜੀ। ਸੋ ਉਹਨਾਂ ਨੇ ਜਿਹੜਾ ਦੋ ਨੁਕਤੇ ਨੇ ਉਹਨਾਂ ਦੇ, ਪਹਿਲਾਂ ਤਾਂ ਚਲੋ ਉਹਨਾਂ ਨੇ ਸ਼ਲਾਘਾ ਕੀਤੀ ਹੈ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ। ਟੀਵੀ 84 ਨਿਊਜ਼ ਦੀ ਵੀ ਉਹਨਾਂ ਨੇ ਸ਼ਲਾਘਾ ਕੀਤੀ ਹੈ, ਜੀ, ਜਿਹਦੇ 'ਚ ਕਿ ਜਿਹੜੀਆਂ ਡਿਸਟਿੰਗੁਇਸ਼ਡ ਪਰਸਨੈਲਿਟੀਜ਼ ਨੇ, ਅੱਡ-ਅੱਡ ਸ਼ਖਸੀਅਤਾਂ ਨੇ, ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ। ਜੀ। ਫਿਰ ਉਹਨਾਂ ਨੇ ਪੋਪ ਦਾ ਜ਼ਿਕਰ ਕੀਤਾ ਹੈ। ਇਨਫੈਕਟ ਅੱਜ ਦੀਆਂ ਅਖਬਾਰਾਂ ਦੇ ਵਿੱਚ ਪੋਪ ਦੀ ਉਹ ਚਿੱਠੀ ਛਪੀ ਹੈ, ਜੀ, ਜਿਹੜੀ ਕਿ ਉਹਨਾਂ ਨੇ G20, ਕਿਉਂਕਿ 20 ਪ੍ਰਮੁੱਖ ਦੇਸ਼ ਨੇ ਜਿਨ੍ਹਾਂ ਦੇ ਕੋਲ ਦੁਨੀਆ ਦੀ ਆਲਮੋਸਟ 90% ਦੀ ਆਰਥਿਕਤਾ ਹੈ, ਜੀ, ਉਹਨਾਂ ਦਾ ਸਿਖਰ ਸੰਮੇਲਨ ਮਾਸਕੋ ਦੇ ਵਿੱਚ ਚੱਲ ਰਿਹਾ। ਬੇਸ਼ੱਕ ਸੀਰੀਆ ਦੇ ਮੁੱਦੇ ਨੂੰ ਲੈ ਕੇ ਟੈਨਸ਼ਨਸ ਵੀ ਨੇ, ਪਰ G20 ਦਾ ਮੁੱਖ ਮਕਸਦ ਤਾਂ ਹਮੇਸ਼ਾ ਹੀ, ਜਦੋਂ ਤੋਂ ਇਹ ਕਨਸੈਪਟ ਆਇਆ, ਇਹੀ ਹੈ ਕਿ ਦੁਨੀਆ ਦੀ ਆਰਥਿਕਤਾ ਨੂੰ ਕਿਵੇਂ ਅੱਗੇ ਵਧਾਇਆ ਜਾਏ। ਜੀ। ਦੁਨੀਆ ਦੇ ਵਿੱਚ ਜਿਹੜੇ ਆਰਥਿਕਤਾ ਦੇ ਹਵਾਲੇ ਨਾਲ ਰੁਕਾਵਟਾਂ ਆਉਂਦੀਆਂ ਨੇ, ਕਿਉਂਕਿ ਜਦੋਂ ਦਾ ਵਰਲਡ ਟ੍ਰੇਡ ਐਗਰੀਮੈਂਟ ਹੋਇਆ ਉਸ ਤੋਂ ਬਾਅਦ ਫ੍ਰੀ ਫਲੋ ਆਫ ਥਿੰਗਸ, ਲੇਕਿਨ ਜਿਵੇਂ ਅੱਜ ਹਾਲ ਹੈ, ਖਾਸ ਤੌਰ 'ਤੇ ਇੰਡੀਆ ਦਾ ਹੋਏ, ਕਿਸੇ ਹੱਦ ਤੱਕ ਬ੍ਰਾਜ਼ੀਲ ਦਾ ਹੋਏ, ਜਾਂ ਦੂਸਰੀਆਂ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ, ਉਹਨਾਂ ਦਾ ਬਹੁਤ ਥੱਲਾ ਲੱਗ ਰਿਹਾ। ਜੀ। ਡਾਲਰ ਜਿਹੜਾ ਉਹ ਬਹੁਤ ਸਟਰੋਂਗ ਹੋ ਰਿਹਾ। ਜੀ। ਫਿਰ ਜਿਹੜੇ ਬੌਂਡ ਖਰੀਦਣ ਦੀ ਨੀਤੀ ਹੁਣ ਤੱਕ ਅਮਰੀਕਾ ਦੀ ਰਹੀ ਹੈ, ਜਿਹਨੇ ਦੁਨੀਆ ਦੇ ਕੁਝ ਹਿੱਸੇ ਸਟੇਬਿਲਿਟੀ ਦਿੱਤੀ, ਉਸ ਨੀਤੀ ਨੂੰ ਬਦਲਣ ਜਾ ਰਹੇ ਨੇ। ਜੀ। ਸੋ ਬਾਕੀ ਦੇਸ਼ਾਂ ਦਾ ਯਤਨ ਹੈ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਨਾ ਹੋਏ ਵੀ ਅਮਰੀਕਾ ਇਕੱਲਾ ਇਸ 'ਚੋਂ ਨਿਕਲ ਜਾਏ ਕਲੀਨ ਹੋ ਕੇ, ਤੇ ਬਾਕੀਆਂ ਦਾ ਥੱਲਾ ਲੱਗ ਜਾਏ, ਜੋ ਹਾਲ ਹੁਣ ਇੰਡੀਅਨ ਰੂਪੀ ਦਾ ਹੋ ਰਿਹਾ। ਜੀ। ਡਾਲਰ ਦੇ ਮੁਕਾਬਲੇ ਆਲਮੋਸਟ 68-69 ਰੁਪਏ ਤੱਕ ਜਾ ਕੇ ਹੁਣ ਇੱਕ ਨਵਾਂ ਗਵਰਨਰ ਉਹਨਾਂ ਨੇ ਰਾਘਵ ਰਾਜ ਉਹਨੂੰ ਲਿਆਂਦਾ। ਉਹਨੇ ਕੁਝ ਮਨੀ ਪੰਪ ਕੀਤੀ ਹੈ, ਥੋੜ੍ਹਾ ਬਹੁਤਾ ਅੱਜ 200-300 ਉਹਨਾਂ ਦਾ ਸੈਂਸੈਕਸ ਮਾਰਕ ਉੱਪਰ ਗਿਆ। ਜੀ। ਸੋ ਕੁੱਲ ਮਿਲਾ ਕੇ ਉੱਥੇ ਮਕਸਦ ਤਾਂ ਇਹ ਹੈ ਕਿ ਵੀ ਆਰਥਿਕ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਕਿਵੇਂ ਸਟੇਬਿਲਿਟੀ ਹੋਏ। ਜੀ। ਲੇਕਿਨ ਕਿਉਂਕਿ ਅਮਰੀਕਾ ਨੇ ਆਲਰੇਡੀ ਬੜੀ ਹੌਕਿਸ਼ ਪੋਜੀਸ਼ਨ ਲਈ ਹੈ ਸੀਰੀਆ ਦੇ ਉੱਤੇ, ਉਹਨਾਂ ਦਾ ਜੰਗਲੀ ਬੇੜਾ ਵੀ ਉੱਥੇ ਹੈ, ਇਜ਼ਰਾਈਲ ਨਾਲ ਮਿਲ ਕੇ ਕਰੂਜ਼ ਮਿਸਲ ਵੀ ਟੈਸਟ ਕੀਤੀ ਹੈ। ਜੀ। ਸੋ ਪੋਪ ਨੇ ਜਿਹੜਾ ਇਸ ਮੌਕੇ ਨੂੰ ਦੇਖਦੇ ਆ ਚਿੱਠੀ ਉੱਥੋਂ ਲਿਖੀ ਹੈ ਸਾਰਿਆਂ ਨੂੰ ਐਡਰੈਸ ਕਰਕੇ, ਔਰ ਅੰਗਰੇਜ਼ੀ 'ਚ ਇਹੀ ਆ, ਉਹਨਾਂ ਨੇ ਕਿਹਾ ਕਿ ਐਨੀ ਮਿਲਟਰੀ ਐਕਸ਼ਨ ਅਗੇਂਸਟ ਸੀਰੀਆ ਵਿਲ ਬੀ ਐਨ ਐਕਸਰਸਾਈਜ਼ ਇਨ ਫਿਊਟਿਲਿਟੀ। ਜੀ। ਕਿ ਸੀਰੀਆ ਦੇ ਖਿਲਾਫ ਕੋਈ ਵੀ ਜਿਹੜਾ ਫੌਜੀ ਐਕਸ਼ਨ ਹੈ, ਫੌਜੀ ਕਾਰਵਾਈ ਹੈ, ਉਹ ਬੇਮਤਲਬ ਹੋਏਗੀ ਜਾਂ ਬੇਮਾਨੇ ਹੋਏਗੀ। ਜੀ। ਹੁਣ ਜ਼ਾਹਰ ਹੈ ਕਿ ਵੀ ਪਹਿਲਾਂ ਹੀ ਰਸ਼ੀਆ, ਚਾਈਨਾ, ਦੂਸਰੇ ਮੁਲਕ ਇਸ ਦੇ ਹੱਕ ਵਿੱਚ ਨਹੀਂ ਨੇ। ਇੰਗਲੈਂਡ ਦੀ ਪਾਰਲੀਮੈਂਟ ਨੇ ਵੀ ਇਸ ਦੇ ਅਗੇਂਸਟ ਕੀਤਾ। ਜਿਹੜਾ ਸਭ ਤੋਂ ਹੌਕਿਸ਼ ਆ ਉਹ ਅਮਰੀਕਾ ਹੈ। ਸੋ ਉਹਦੇ ਥੱਲੇ ਉਹਨੇ ਪੋਪ ਨੇ, ਔਰ ਅਸੀਂ ਐਡਮਾਇਰ ਕਰਦੇ ਹਾਂ ਕਿ ਵੀ ਜਦੋਂ ਵੀ ਕੋਈ ਸਥਿਤੀ ਹੁੰਦੀ, ਜੇ ਫਲਸਤੀਨੀਆਂ ਦੇ ਹੱਕਾਂ ਦੀ ਗੱਲ ਹੈ, ਪੋਪ ਹਮੇਸ਼ਾ ਫਲਸਤੀਨੀਆਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਦੇ ਨੇ। ਜੀ। ਉਹ ਆਪਣੀ ਪ੍ਰੈਜ਼ੈਂਸ, ਬੇਸ਼ੱਕ ਕ੍ਰਿਸਚੀਅਨਿਟੀ ਦੇ ਮਾਮਲੇ 'ਚ ਔਰ ਖਾਸ ਤੌਰ 'ਤੇ ਕੈਥੋਲਿਸਿਜ਼ਮ ਦੇ ਮਾਮਲੇ 'ਚ ਉਹਨਾਂ ਦਾ ਤਾਂ ਸਿਆਸਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਜੀ। ਉਹ ਤਾਂ ਬਿਲਕੁਲ ਜਿਹੜੀ ਹੈ ਇੱਕ ਸੈਪਰੇਟ ਲਾਈਨ ਰੱਖਦੇ ਨੇ, ਪਰ
ਜਿਹੜੇ ਮੁੱਦੇ ਇਨਸਾਨੀਅਤ ਨੂੰ ਪ੍ਰਭਾਵਿਤ ਕਰਦੇ ਨੇ, ਜਿਹੜੇ ਮੁੱਦੇ ਦੁਨੀਆ ਦੇ ਵਿੱਚ ਕਿਤੇ ਗਰੀਬੀ ਹੈ, ਕਿਤੇ ਕੋਈ ਹਿੰਸਾ ਦੇ ਕਰਕੇ ਹੋਣ ਵਾਲੀਆਂ ਮੌਤਾਂ ਨੇ, ਜਾਂ ਕੋਈ ਕੈਮੀਕਲ ਵੈਪਨਸ ਦਾ ਇਸਤੇਮਾਲ ਜਾਂ ਕੋਈ ਹੋਰ ਹੈ, ਉਹਦੇ 'ਚ ਪੋਪ ਜਿਹੜਾ ਨਾ ਇੰਟਰਵੀਨ ਕਰਦੇ ਨੇ ਜੀ। ਹੁਣ ਇੱਕ ਪਾਸੇ ਤਾਂ ਉਹ ਧਰਮ ਜਿਹਦੇ ਵਿੱਚ ਕੋਈ ਮੀਰੀ ਪੀਰੀ ਇਕੱਠੇ ਹੋਣ ਦੀ ਗੱਲ ਨਹੀਂ ਹੈ ਜੀ, ਉਹਨਾਂ ਦਾ ਵਰਤਾਰਾ ਹੈ ਕਿ ਉਹਨਾਂ ਦੀ ਇੱਕ ਅੰਤਰਰਾਸ਼ਟਰੀ ਸਟੈਂਡਿੰਗ ਹੈ, ਔਰ ਇਹੀ ਕਾਰਨ ਹੈ ਜੇ ਪੋਪ ਨੇ ਅੱਜ ਬਿਆਨ ਦਿੱਤਾ ਹੈ, ਦੁਨੀਆ ਭਰ ਦੇ ਮੀਡੀਆ ਨੇ ਉਹਨੂੰ ਪਬਲਿਸ਼ ਕੀਤਾ ਹੈ, ਤੇ ਸਾਡੇ ਵੀਰ ਜਿਹੜੇ ਰੋਮ 'ਚ ਬੈਠੇ ਨੇ ਉਹਨਾਂ ਨੇ ਵੀ ਦੇਖਿਆ ਜੀ ਜੀ। ਹੁਣ ਉਹਨਾਂ ਨੂੰ ਵੀ ਇਹ ਗੱਲ ਸਟ੍ਰਾਈਕ ਹੋਈ ਹੈ ਸਟੇਟਮੈਂਟ ਦੇਖਣ ਤੋਂ ਬਾਅਦ ਕਿ ਅਸੀਂ ਤਾਂ 4 ਸਦੀਆਂ ਤੋਂ ਅਕਾਲ ਤਖਤ ਸਾਹਿਬ ਨੂੰ ਆਪਣਾ ਮੀਰੀ ਪੀਰੀ ਦਾ ਸੈਂਟਰ ਕਹਿੰਦੇ ਹਾਂ, ਔਰ ਰਾਦਰ ਅਕਾਲ ਤਖਤ ਸੀਟ ਆਫ ਦਾ ਟੈਂਪੋਰਲ ਹੈ, ਮੀਰੀ ਦਾ ਤਖਤ ਹੈ ਜੀ। ਸਾਡੇ ਜਥੇਦਾਰ ਵੀ ਜਦੋਂ ਦੁਨੀਆ 'ਚ ਆਪਣਾ ਕੁਝ ਮੰਗਦੇ ਨੇ, ਆਉਂਦੇ ਨੇ ਕਹਿਣ ਤੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਪੋਪ ਹੈ ਜੀ ਜੀ। ਵੀ ਸਾਡਾ ਸਟੇਟਸ ਉਹੀ ਹੈ ਜੋ ਈਸਾਈਆਂ 'ਚ ਪੋਪ ਦਾ। ਹੁਣ ਉਹਨਾਂ ਦਾ ਪੋਪ ਤਾਂ ਬੋਲ ਰਿਹਾ ਤੇ ਸਾਡੇ ਜਥੇਦਾਰਾਂ ਦਾ ਹਾਲ ਕੀ ਹੈ? ਜੇ ਜਿੰਨਾ ਘੱਟ ਕਿਹਾ ਜਾਏ ਬਿਹਤਰ ਹੈ। ਕੁਦਰਤੀ ਮੈਂ ਜਿਸ ਦਿਨ ਇੰਡੀਅਨ ਐਪਲਸ ਤੋਂ ਫਲਾਈ ਕਰਨਾ ਸੀ ਨਿਊਯਾਰਕ ਦੇ ਲਈ, ਇੱਥੇ ਸਮਾਗਮ ਸੀ, ਸੋ ਮੇਰੀ ਕਨੈਕਟਿੰਗ ਫਲਾਈਟ ਸ਼ਿਕਾਗੋ ਤੋਂ ਸੀ ਜੀ। ਤੇ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਪਹਿਲਾਂ ਪਹੁੰਚਣ ਦੀ, ਏਅਰਪੋਰਟ ਤੇ ਪਹੁੰਚ ਕੇ ਤੇ ਮੈਂ ਅਜੇ ਅੱਧਾ ਘੰਟਾ ਸੀ ਬੋਰਡਿੰਗ ਦੇ ਵਿੱਚ, ਤੇ ਮੈਂ ਦੇਖਿਆ ਵੀ ਦੂਰੋਂ 3 ਦਸਤਾਰਾਂ ਵਾਲੇ ਸਿੰਘ ਦੂਰ ਜਦੋਂ ਮੇਰੀ ਨਜ਼ਰ ਪਈ ਵੀ ਉਹ ਤੁਰੇ ਆ ਰਹੇ ਨੇ, ਤੇ ਜਦੋਂ ਥੋੜੇ ਜਿਹੇ ਨੇੜੇ ਆਏ ਤਾਂ ਮੈਂ ਦੇਖਿਆ ਜੀ ਉਹਨਾਂ ਚੋਂ ਇੱਕ ਜਥੇਦਾਰ ਅਕਾਲ ਤਖਤ ਸਾਹਿਬ, ਇੱਕ ਜਥੇਦਾਰ ਪਟਨਾ ਸਾਹਿਬ ਜੀ, ਤੇ ਇੱਕ ਗੁਰਦੁਆਰਾ ਸੀਸਗੰਜ ਦਿੱਲੀ ਦੇ ਹੈੱਡ ਗ੍ਰੰਥੀ ਨੇ ਜਿਹੜੇ ਅਕਸਰ ਉਹਨਾਂ ਦੇ ਟੂਰ ਬਣਾਉਂਦੇ ਨੇ, ਇੱਥੇ ਲੈ ਕੇ ਆਉਂਦੇ ਨੇ, ਫਤਿਹ ਸਾਂਝੀ ਹੋਈ। ਪਰ ਇੱਕ ਗੱਲ ਮੇਰੇ ਮਨ 'ਚ ਸਟ੍ਰਾਈਕ ਕੀਤੀ, ਔਰ ਜਦੋਂ ਹੁਣ ਇਹਨਾਂ ਨੇ ਪੋਪ ਦੀ ਗੱਲ ਕੀਤੀ ਹੈ ਕਿ ਜਿੱਥੇ ਕੌਮੀ ਕੰਮ ਹੈ ਉੱਥੇ 31 ਅਗਸਤ ਨੂੰ ਦਿਨ ਮਨਾਇਆ ਜਾ ਰਿਹਾ ਸੀ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਜੀ। ਅਕਾਲ ਤਖਤ ਸਾਹਿਬ ਤੇ ਪੰਥ ਦੇ ਨੁਮਾਇੰਦੇ, ਪੰਥ ਨੂੰ ਪਿਆਰ ਕਰਨ ਵਾਲੇ ਉੱਥੇ ਇਕੱਠੇ ਨੇ, ਤੇ ਸਾਡੇ ਜਥੇਦਾਰ ਸਾਹਿਬ ਜਿਹੜੇ ਨੇ ਉਹ ਬਾਹਰ ਆ ਗਏ ਜੀ। ਹੁਣ ਇਸ ਗੱਲ ਦਾ, ਔਰ ਜਦੋਂ ਅਸੀਂ ਟਰੈਵਲ ਕਰਦੇ ਹਾਂ, ਜਦੋਂ ਕਿਰਪਾਨ ਲਾ ਕੇ ਬੈਗ ਦੇ ਵਿੱਚ ਪਾਣੀ ਪੈਂਦੀ ਹੈ ਬਹੁਤ ਤਕਲੀਫ ਹੁੰਦੀ ਹੈ, ਕਿਉਂਕਿ ਤੁਸੀਂ ਉਹਦੇ ਨਾਲ ਕੈਰੀ ਕਰ ਨਹੀਂ ਸਕਦੇ ਜੀ। ਤੇ ਮੈਨੂੰ ਇਹ ਹੈਰਾਨੀ ਹੁੰਦੀ ਹੈ ਵੀ ਸਾਡੇ ਜਥੇਦਾਰ ਸਾਹਿਬਾਨ ਜਿਹੜੇ 5 ਕਕਾਰਾਂ ਦੇ ਉਸ ਫਲਸਫੇ ਦੇ ਉੱਤੇ ਪਹਿਰਾ ਦੇਣ ਦਾ ਜਿਨ੍ਹਾਂ ਦਾ ਕੰਮ ਹੈ, ਇਹ ਹਰ ਚੌਥੇ ਦਿਨ ਆ ਜਾਂਦੇ ਨੇ। ਹਰ ਚੌਥੇ ਦਿਨ ਇਹਨਾਂ ਨੂੰ ਨਹੀਂ ਲੱਗਦਾ ਵੀ ਇਹ ਕੀ ਕਰਦੇ ਨੇ? ਜੀ ਜੀ। ਕਿਰਪਾਨਾਂ ਨਹੀਂ ਨੇ ਇਹਦੇ ਕੋਲੋਂ ਤਾਂ ਘੱਟੋ ਘੱਟ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਨੇ ਇਹ ਪੋਜੀਸ਼ਨ ਤਾਂ ਲਈ ਹੈ ਕਿ ਵੀ ਜਦੋਂ ਤੱਕ ਮੈਂ ਕਾਰਾਂ ਨਾਲ ਨਹੀਂ ਜਾ ਸਕਦਾ ਮੈਂ ਬਾਹਰ ਨਹੀਂ ਆਣਾ। ਉਹ ਵੀਜ਼ਾ ਨਹੀਂ ਵੀ ਉਹਨਾਂ ਨੇ ਕਿਹਾ ਜੀ ਮੈਂ ਕਿਰਪਾਨ ਤੋਂ। ਸੋ ਇਹ ਠੀਕ ਹੈ ਵੀ ਕੋਈ ਡਿਫਰੈਂਟ ਲਾਅ ਨਹੀਂ ਨੇ ਰਹਿਤ ਮਰਿਆਦਾ ਦੇ, ਸਾਰੇ ਸਿੱਖਾਂ ਦੇ ਅਪਲਾਈ ਹੁੰਦੇ ਨੇ, ਸਾਡੇ ਤੇ ਵੀ ਅਪਲਾਈ ਹੁੰਦੇ ਨੇ ਜੀ। ਪਰ ਜੇ ਜਥੇਦਾਰ ਸਾਹਿਬਾਨ ਨੇ ਇਸ ਕਿਸਮ ਦੀ ਕੋਈ ਪੋਜੀਸ਼ਨ ਲਈ ਹੁੰਦੀ ਤਾਂ ਐਮਬੈਸੀ ਰਾਹੀਂ, ਇੱਥੋਂ ਦੇ ਐਡਮਿਨਿਸਟ੍ਰੇਸ਼ਨ ਰਾਹੀਂ ਕੋਈ ਨਾ ਕੋਈ ਤਰੀਕਾ ਨਿਕਲ ਆਉਂਦਾ ਜੀ। ਪਰ ਇਹਨਾਂ ਦਾ ਤਾਂ ਸਟੇਟ ਹੁਣ ਜਦੋਂ ਪੋਪ ਆਉਂਦਾ ਹੈ ਉਹ ਤਾਂ ਮੇਕ ਸ਼ੋਰ ਕਰਦੇ ਨੇ ਕਿ ਵੀ ਅਮਰੀਕਨ ਪ੍ਰੈਜ਼ੀਡੈਂਟ ਉਹਨੂੰ ਰਿਸੀਵ ਕਰਦਾ ਹੈ, ਉਹਨਾਂ ਦਾ ਡੈਕੋਰਮ ਕੀ ਹੈ, ਜਾਣਾ ਉਹਨਾਂ ਨੇ ਕਿੱਥੇ ਆ, ਉਹਨਾਂ ਦੇ ਪ੍ਰੋਗਰਾਮ ਕੌਣ ਪਲਾਨ ਕਰ ਰਹੇ ਨੇ। ਤੇ ਇੱਥੇ ਪ੍ਰੋਗਰਾਮ ਜਿਹਨੇ ਥੋੜੇ ਬਹੁਤ ਜਿਹੜਾ ਉਹਨਾਂ ਨੂੰ ਸੱਦਿਆ ਔਰ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਸੇਵਾ ਹੋਏਗੀ, ਉੱਥੇ ਪਹੁੰਚ ਜਾਂਦੇ ਨੇ। ਉਹ ਫਿਰ ਇੱਕ ਦਿਨ 'ਚ ਭਾਵੇਂ 10 ਘਰਾਂ 'ਚ ਜਾਣਾ ਪੈਂਦਾ, 20 ਘਰਾਂ 'ਚ ਜਾਣਾ ਪੈਂਦਾ। ਸੋ ਅਸੀਂ ਕੰਪੈਰੀਜ਼ਨ ਕਿੱਥੇ ਕਰ ਰਹੇ ਹਾਂ? ਇੱਕ ਪਾਸੇ ਪੋਪ ਦਾ ਸਟੇਟਸ ਹੈ ਕਿ ਵੀ ਦੁਨੀਆ ਦੇ G20 ਨੇਸ਼ਨ ਇਕੱਠੇ ਹੋਏ ਨੇ, ਉਹ ਸੁਣਨਾ ਚਾਹੁੰਦੇ ਨੇ ਵੀ ਪੋਪ ਨੇ ਕੀ ਕਿਹਾ, ਔਰ ਉਹ ਖਬਰਾਂ ਦੇ ਉੱਤੇ ਛਾਇਆ। ਤੇ ਦੂਸਰੇ ਪਾਸੇ ਸਾਡੇ ਜਥੇਦਾਰ ਸਾਹਿਬਾਨ ਜਿੱਥੇ ਕੌਮ ਦੀ ਕਿਸਮਤ ਦਾ ਫੈਸਲਾ ਹੋਣਾ ਹੈ, ਜਿਨ੍ਹਾਂ ਨੂੰ ਕੌਮੀ ਸ਼ਹੀਦ ਐਲਾਨੇ, ਭਾਈ ਦਿਲਾਵਰ ਸਿੰਘ ਨੂੰ 2012 'ਚ ਕੌਮੀ ਸ਼ਹੀਦ ਐਲਾਨੇ, ਜੇ ਕੌਮੀ ਸ਼ਹੀਦ ਐਲਾਨੇ ਹੈ, ਸ਼ਹੀਦ ਐਲਾਨਣ ਤੋਂ ਬਾਅਦ ਉਹਨਾਂ ਦਾ ਪਹਿਲਾ ਸ਼ਹੀਦੀ ਸਮਾਗਮ ਹੈ, ਜਥੇਦਾਰ ਸਾਹਿਬ ਉੱਥੇ ਖਲੋ ਕੇ ਕੌਮ ਨੂੰ ਐਡਰੈਸ ਕਰ ਰਹੇ ਹੁੰਦੇ ਕਿ ਭਾਈ ਇਹ ਭਾਈ ਦਿਲਾਵਰ ਸਿੰਘ ਹੈ ਜਿਸ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਅਸੀਂ ਅੱਜ ਮਨਾ ਰਹੇ ਹਾਂ, ਉਹਨਾਂ ਦੀ ਸਿੱਖਿਆ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਸਮਝਿਆ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਉਹਦੇ ਤਹਿਤ ਉਹਨਾਂ ਨੇ ਸ਼ਹਾਦਤ ਦਿੱਤੀ। ਇਹ ਕੌਮ ਦਾ ਰਸਤਾ ਹੈ। ਔਰ ਜੇ ਜਥੇਦਾਰ ਸਾਹਿਬਾਨ ਆਪਣੇ ਸਟੈਂਡ ਤੇ ਕਿਤੇ ਖਲੋ ਜਾਣ ਜਾਂ ਪੰਥ ਦੀ ਅਣਖ ਦੇ ਹਾਫਿਜ਼ ਬਣ ਜਾਣ ਤੇ ਕੌਮ ਤਾਂ ਹਮੇਸ਼ਾ ਹੀ ਤਿਆਰ ਹੁੰਦੀ ਹੈ। ਸੋ ਅੰਤਰਰਾਸ਼ਟਰੀ ਮਸਲਿਆਂ ਬਾਰੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਕੀ ਚੱਲ ਰਿਹਾ ਹੈ ਦੁਨੀਆ ਦੇ ਵਿੱਚ। ਇੱਕ ਦੂਸਰੇ ਦੀ ਸਿਫਤ ਸਲਾਹ ਵਾਲਾ ਕੰਮ ਬਾਦਲ ਟੱਬਰ ਰਹਿ ਗਿਆ, ਉਹ ਤੋਂ ਆਪਣੀ ਅੱਖ ਬਚਾਉਂਦੇ ਨੇ ਕਿ ਵੀ ਕੋਈ ਐਸੀ ਗੱਲ ਨਾ ਕਹੀ ਜਾਏ ਕਿ ਜੀ ਉਹ ਲਾ ਕੇ ਕਿਸੇ ਨੂੰ ਹੋਰ ਨੂੰ ਬਣਾ ਦੇਣ ਜੀ। ਸੋ ਵੀਰ ਮੁਲਤਾਨੀ ਜੀ, ਆਪਾਂ ਕਿੱਥੇ ਹੈ? ਕਿਹਨਾਂ ਦਾ ਕੰਪੈਰੀਜ਼ਨ ਕਿਹਨਾਂ ਨਾਲ ਕਰ ਰਹੇ ਹਾਂ? ਕਾਸ਼ ਕਦੇ ਇਵੇਂ ਹੋਏ ਕਿ ਸਾਡਾ ਅਕਾਲ ਤਖਤ ਸਾਹਿਬ ਦੀ ਨੁਮਾਇੰਦਗੀ ਕਰਨ ਵਾਲੇ ਜਿਹੜੇ ਜਥੇਦਾਰ ਨੇ
ਉਸ ਲੈਵਲ ਤੇ ਹੋਣ ਕਿ ਦੁਨੀਆ ਸੁਣਨਾ ਚਾਹੇ, ਜਦੋਂ ਬੋਲ ਰਹੇ ਹੋਣ, ਦੁਨੀਆ ਦੀਆਂ 400 ਜ਼ੁਬਾਨਾਂ 'ਚ ਉਹਨਾਂ ਦਾ ਲੈਕਚਰ ਜਾ ਰਿਹਾ, ਅਸੀਂ 5ਵਾਂ ਵੱਡਾ ਧਰਮ ਹੈ ਦੁਨੀਆ ਦਾ ਜੀ, ਸਾਡੀ ਇਹ ਪੋਜੀਸ਼ਨ ਜਾਣਨਾ ਚਾਹੇ ਵੈਸਟਰਨ ਵਰਲਡ ਕਿ ਜੀ ਸਿੱਖਾਂ ਦੀ ਸਿਧਾਂਤਕ ਪੋਜੀਸ਼ਨ ਇਹਦੇ ਤੇ ਕੀ ਹੈ, ਜੀ, ਕੌਮ ਦੀ ਪੋਜੀਸ਼ਨ ਇਹਦੇ ਤੇ ਕੀ ਹੈ। ਪਰ ਹਾਲ ਦੀ ਘੜੀ ਤਾਂ ਇਸ ਗੱਲ ਨੂੰ ਸਾਨੂੰ ਭੁੱਲਣਾ ਹੀ ਪਏਗਾ, ਹੋਰ ਤਾਂ ਸਾਡੇ ਕੋਲ ਜੀ ਕੀ ਹੈ ਕੁਛ ਹੈ ਕਹਿਣ ਨਹੀਂ। ਜੀ ਸਾਡਾ ਅਗਲਾ ਮੈਸੇਜ ਚੰਡੀਗੜ੍ਹ ਤੋਂ ਡਾਕਟਰ ਸੰਦੀਪ ਸਿੰਘ ਜੀ ਦਾ ਹੈ। ਇਹਨਾਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ ਕਿ 5 ਪਿਆਰਿਆਂ ਵਿੱਚ ਬੀਬੀਆਂ ਇਸ ਲਈ ਨਹੀਂ ਲੱਗ ਸਕੀਆਂ ਕਿਉਂਕਿ ਜਦੋਂ 5 ਪਿਆਰੇ ਸਾਜੇ ਗਏ ਸਨ ਤਾਂ ਉਦੋਂ 80,000 ਦੇ ਇਕੱਠ ਵਿੱਚੋਂ ਕੋਈ ਵੀ ਬੀਬੀ ਨਹੀਂ ਸੀ ਉੱਠੀ। ਇਹਨਾਂ ਨੇ ਇਸ ਸੰਬੰਧੀ ਇੱਕ ਸਪੀਚ ਦਾ ਲਿੰਕ ਵੀ ਭੇਜਿਆ ਹੈ। ਇਹਨਾਂ ਨੇ ਬਾਰ-ਬਾਰ ਤਾਕੀਦ ਕੀਤੀ ਹੈ ਕਿ ਉਹਨਾਂ ਵੱਲੋਂ ਉਠਾਏ ਇਤਰਾਜ਼ ਦਾ ਜਵਾਬ ਜ਼ਰੂਰ ਦਿੱਤਾ ਜਾਵੇ। ਵੈਸੇ ਇਹਨਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਸੱਚੋ ਸੱਚ ਸੱਚਮੁੱਚ ਹੀ ਗੁਰਮਿਤਦਾਰ ਰਾਹ ਦਸੇਰਾ ਹੈ, ਜਿਸ ਲਈ ਇਹ ਸ਼ੁਭਕਾਮਨਾ ਕਰਦੇ ਹਨ। ਜੀ ਦੇਖੋ, ਡਾਕਟਰ ਸੰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਸ਼ਲਾਘਾ ਕੀਤੀ, ਸਵਾਲ ਵੀ ਕੀਤੇ ਔਰ ਇਨਫੈਕਟ ਸਾਡਾ ਉਹ ਸੈਗਮੈਂਟ ਜਦੋਂ ਪੋਸਟ ਹੋਇਆ ਪੰਜਾਬ ਸਪੈਕਟਰਮ ਦੇ ਉੱਤੇ ਵੀ ਜੀ, ਤੇ ਉਹਦੇ ਥੱਲੇ ਵੀ ਇੱਕ ਵੀਰ ਨੇ ਜਿਹੜੇ ਸਾਡੇ ਬੜੇ ਪਿਆਰੇ ਨੇ, ਐਡਮਾਇਰਰ ਨੇ, ਉਹਨਾਂ ਨੇ ਵੀ 3-4 ਕਮੈਂਟ ਇਸ ਲਾਈਨ ਦੇ ਉੱਤੇ ਹੀ ਪਾਏ ਨੇ, ਸੰਤ ਪਿੰਡਰਾਂ ਵਾਲਿਆਂ ਦਾ ਹਵਾਲਾ ਦੇ ਕੇ ਜੀ, ਕਿ ਉਹਨਾਂ ਨੇ ਆਪਣੀ ਇੱਕ ਸਪੀਚ ਦੇ ਵਿੱਚ ਕਿਹਾ ਜਿਹੜਾ ਕਿ ਵੀਰ ਸੰਦੀਪ ਸਿੰਘ ਹੋਰਾਂ ਨੇ ਕਿਹਾ। ਜੀ, ਦੇਖੋ, ਅਸੀਂ ਇਹ ਗੱਲ ਬੜੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਸਪਸ਼ਟ ਕਰ ਦਿੱਤੀ ਸੀ ਕਿ ਜਿਹੜੇ ਧਾਰਮਿਕ ਸਵਾਲ ਹੋਣਗੇ ਜਾਂ ਧਾਰਮਿਕ ਮੁੱਦੇ ਹੋਣਗੇ ਉਸ ਦੇ ਲਈ ਸਾਡਾ ਜਵਾਬ ਦੇਣ ਦਾ ਆਧਾਰ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਕਿ ਪੰਥ ਨੇ 25-30 ਸਾਲ ਦੇ ਐਫਰਟ ਤੋਂ ਬਾਅਦ 1940ਵਿਆਂ ਦੇ ਵਿੱਚ ਫਾਈਨਲ ਕੀਤੀ। ਜੀ, ਔਰ ਇਹ ਵੀ ਜਿਹੜਾ 5 ਪਿਆਰਿਆਂ 'ਚ ਬੀਬੀਆਂ ਦਾ ਸ਼ਾਮਲ ਹੋ ਸਕਣਾ ਹੈ, ਇਹ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹੈ। ਉਸ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ, ਔਰ ਜ਼ਾਹਰ ਹੈ ਕਿ ਜਦੋਂ ਇਹ ਰਹਿਤ ਮਰਿਆਦਾ ਆਪਣੇ ਫਾਈਨਲ ਰੂਪ ਦੇ ਵਿੱਚ ਆਈ, ਇਹ ਸਾਰੀ ਚਰਚਾ ਅੱਡ-ਅੱਡ ਵਿਦਵਾਨਾਂ ਨੇ, ਸਕਾਲਰਸ ਨੇ, ਮਹਾਂਪੁਰਖਾਂ ਨੇ ਕੀਤੀ ਹੋਏਗੀ, ਆਪਣੇ ਆਪਣੇ ਸਬੂਤ ਵੀ ਦਿੱਤੇ ਹੋਣਗੇ ਜੀ ਕਿ ਜੀ ਕਿਉਂ ਕੀ ਹੋਣਾ ਚਾਹੀਦਾ ਹੈ, ਕਿਉਂ ਕੀ ਨਹੀਂ ਹੋਣਾ ਚਾਹੀਦਾ। ਸੋ ਉਸ ਸਾਰੇ ਨੂੰ ਵਿਚਾਰਨ ਤੋਂ ਬਾਅਦ ਹੀ ਉਹਨਾਂ ਨੇ ਇਹ ਫੈਸਲਾ ਦਿੱਤਾ ਹੈ। ਸੋ ਅਸੀਂ ਬੇਮਤਲਬ ਕਿਸੇ ਆਰਗੂਮੈਂਟ ਦੇ ਵਿੱਚ ਵੀ ਨਹੀਂ ਉਲਝਣਾ ਚਾਹੁੰਦੇ। ਕਈ ਚੀਜ਼ਾਂ ਨੇ ਜਿਨ੍ਹਾਂ 'ਚ ਜੇ ਦਮਦਮੀ ਟਕਸਾਲ ਹੈ ਜਾਂ ਅਖੰਡ ਕੀਰਤਨੀ ਜਥਾ ਹੈ, ਉਹਨਾਂ ਦਾ ਕੁਛ ਵਖਰੇਵਾਂ ਹੈ, ਉਹਨਾਂ ਦੇ ਕੁਛ ਆਪਣੇ ਜਿਹੜੀਆਂ ਨੇ ਮਾਨਤਾਵਾਂ ਨੇ। ਜੀ, ਜਿਵੇਂ ਅਖੰਡ ਕੀਰਤਨੀ ਜਥਾ ਨੇ, ਜਦੋਂ ਜਿਹੜੀਆਂ ਬੀਬੀਆਂ ਕੇਸਕੀ ਸਜਾਉਂਦੀਆਂ ਨੇ, ਸੱਚਮੁੱਚ ਉਹ ਬੜੀਆਂ ਬਹਾਦਰ ਸਿੰਘਣੀਆਂ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰ ਆਪਣੀ ਪਛਾਣ ਦੇ ਲਈ ਸਿੱਖੀ ਦੇ ਵਿੱਚ ਪਰਪੱਕਤਾ ਹੈ। ਪਰ ਹੁਣ ਪ੍ਰੋਬਲਮ ਇਹ ਹੈ ਕਿ ਸਿੱਖ ਰਹਿਤ ਮਰਿਆਦਾ 5 ਜਦੋਂ ਕਕਾਰਾਂ ਦੀ ਗੱਲ ਕਰਦੀ ਹੈ ਤਾਂ ਫਿਰ ਕੇਸ ਕਕਾਰ ਹੈ, ਕਛਹਿਰਾ, ਕੰਗਾ, ਕੜਾ, ਕਿਰਪਾਨ। ਲੇਕਿਨ ਹੁਣ ਜਿਹੜੇ ਅਖੰਡ ਕੀਰਤਨੀ ਜਥੇ ਦੀਆਂ ਮਾਨਤਾਵਾਂ ਨੇ, ਉਹਨਾਂ ਦੇ ਵਿੱਚੋਂ ਕੇਸਕੀ ਨੂੰ 5ਵਾਂ ਕਕਾਰ ਕਹਿੰਦੇ ਨੇ। ਜੀ, ਸੋ ਉਹਦੇ 'ਚ ਹੁਣ ਜੇ ਸਾਨੂੰ ਕੋਈ ਸਵਾਲ ਪੁੱਛੇਗਾ ਤਾਂ ਸਾਡਾ ਜ਼ਾਹਰ ਜਵਾਬ ਇਹੀ ਹੋਏਗਾ ਜੋ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕੇਸ ਕਕਾਰ ਨੇ। ਬਾਕੀ ਮੈਂ ਇਸ ਦੇ ਵਿੱਚ, ਜਿਵੇਂ ਅਸੀਂ ਸ਼ੁਰੂ 'ਚ ਵੀ ਕਿਹਾ ਸੀ, ਵੀ ਸਾਡਾ ਮੁੱਖ ਮੰਤਵ ਤਾਂ ਕੌਮੀ ਰਾਜਸੀ ਨਿਸ਼ਾਨੇ ਨੂੰ, ਖਾਲਿਸਤਾਨ ਦੇ ਕੌਜ਼ ਦੀ ਐਡਵੋਕੇਸੀ ਕਰਨਾ ਜੀ, ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਧਾਰਮਿਕ ਮੁੱਦਿਆਂ ਦੇ ਬਾਰੇ ਵੀ ਜਾਣਨਾ ਚਾਹੁੰਦੇ ਨੇ, ਲਿਖਦੇ ਵੀ ਨੇ, ਪੁੱਛਦੇ ਵੀ ਨੇ, ਜਾਣਕਾਰੀ ਵੀ ਦਿੰਦੇ ਨੇ। ਤੇ ਉਹਦੇ ਲਈ ਤੁਹਾਨੂੰ ਕੋਈ ਕ੍ਰਾਈਟੇਰੀਆ ਤਾਂ ਰੱਖਣਾ ਪਏਗਾ, ਕੋਈ ਪੈਮਾਨਾ ਤਾਂ ਰੱਖਣਾ ਪਏਗਾ ਉਹਨੂੰ ਜਵਾਬ ਦੇਣ ਦੇ ਲਈ। ਸੋ ਮੈਂ ਉਸ ਬਹਿਸ 'ਚ ਨਹੀਂ ਪੈਣਾ ਚਾਹੁੰਦਾ ਵੀ ਉਸ ਇਕੱਠ 'ਚ ਬੀਬੀਆਂ ਸੀ ਜਾਂ ਨਹੀਂ ਸੀ, ਜਾਂ ਆਈਆਂ ਜਾਂ ਨਹੀਂ ਆਈਆਂ। ਔਰ ਉਹਦੇ 'ਚ ਦੇਖੋ, ਇਸ ਤੋਂ ਵੀ ਜੇ ਅੱਗੇ ਜਾਈਏ, ਜੇ ਇਸ ਗੱਲ ਦੀ ਡਿਬੇਟ 'ਚ ਅਸੀਂ ਪੈ ਜਾਈਏ ਕਿ ਜੀ ਫਿਰ ਕੱਲ੍ਹ ਨੂੰ, ਜਿਵੇਂ ਹੁਣ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕਿਹਾ, ਮੈਂ ਨਾਂ ਨਹੀਂ ਉਹਨਾਂ ਦਾ ਲੈਣਾ ਚਾਹੁੰਦਾ, ਉਹਨਾਂ ਨੇ ਕਿਹਾ ਜੀ ਅੰਮ੍ਰਿਤ ਛਕਾਉਣ ਵੇਲੇ, ਕਿਉਂਕਿ ਜਦੋਂ ਅੰਮ੍ਰਿਤ ਤਿਆਰ ਕੀਤਾ ਸੀ 10ਵੇਂ ਪਾਤਸ਼ਾਹ ਨੇ, ਤੇ ਪਤਾਸੇ ਜਿਹੜੇ ਨੇ ਉਹ ਮਾਤਾ ਸਾਹਿਬ ਕੌਰ ਨੇ ਪਾਏ ਸੀ ਜੀ। ਇਸ ਲਈ ਜਿਹੜੀ ਜੇ ਅਸੀਂ 5 ਪਿਆਰਿਆਂ 'ਚ ਨਹੀਂ ਲਿਆਂਦੇ ਤੇ ਘੱਟੋ ਘੱਟ ਜਦੋਂ ਹੁਣ ਅੰਮ੍ਰਿਤ ਤਿਆਰ ਕੀਤਾ ਜਾਂਦਾ, ਕੋਈ ਸਿੰਘਣੀ ਜਿਹੜੀ ਹੈ ਉਹ ਬਾਟੇ ਦੇ ਵਿੱਚ ਪਤਾਸੇ ਪਾਏ ਜੀ। ਤੇ ਇੱਕ ਥਾਂ ਦੇ ਉੱਤੇ ਇੱਕ ਵਾਰੀ ਮੈਨੂੰ ਵੀ ਪੁੱਛੀ ਗਈ, ਮੈਂ ਕਿਹਾ ਜੀ ਅਸੀਂ ਹੁਣ ਅੰਮ੍ਰਿਤ ਛਕਣ ਨੂੰ ਜਾਂ ਅੰਮ੍ਰਿਤ ਛਕਾਉਣ ਦੀ ਰਹਿਤ ਨੂੰ ਵੀ, ਜਿਵੇਂ ਇਹਨਾਂ ਨੇ ਝਾਕੀਆਂ ਬਣਾਈਆਂ ਹੁੰਦੀਆਂ ਹਿੰਦੂਆਂ ਨੇ, ਉਹ ਝਾਕੀਆਂ ਬਣਾਉਣੀਆਂ ਨੇ ਕਿ ਵੀ ਹੁਣ ਜੇ ਇੱਕ ਬੀਬੀ ਨੇ ਪਤਾਸੇ ਪਾਏ ਸੀ ਤੇ ਤੁਸੀਂ ਹੁਣ ਜ਼ਰੂਰੀ ਇਹ ਰੱਖਣਾ ਹੈ ਕਿ ਵੀ ਉਹਨਾਂ ਨੇ ਵੀ ਇਹ ਸਾਰੇ ਇਸ਼ੂ ਸਿੱਖ ਰਹਿਤ ਮਰਿਆਦਾ ਵੇਲੇ ਸਾਹਮਣੇ ਆਏ ਹੋਣਗੇ ਜੀ। ਔਰ ਉਸ ਤੋਂ ਬਾਅਦ ਜੋ ਕੱਲ ਨੂੰ ਕੋਈ ਨਵਾਂ ਐਵੀਡੈਂਸ ਆਉਂਦਾ ਹੈ, ਪੰਥ ਕੋਈ ਕੁਝ ਮੁੱਦਿਆਂ ਤੇ ਨਵੀਂ ਪਹੁੰਚ ਅਪਣਾਉਂਦਾ ਹੈ, ਇਹ ਓਪਨ ਹੈ। ਮਰਿਆਦਾ, ਰਹਿਤ ਮਰਿਆਦਾ ਫਿਰ ਵੀ ਡਿਸਕਸ ਹੋ ਸਕਦੀ ਹੈ। ਜੇ ਕੋਈ
ਐਸੀ ਚੀਜ਼ ਸਾਹਮਣੇ ਆਉਂਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਇਤਿਹਾਸਕ ਦਸਤਾਵੇਜ਼ ਹੈ। ਮਿਹਨਤ ਦੇ ਨਾਲ ਪੰਥ ਨੇ ਕੁਝ ਮਤਭੇਦਾਂ ਦੇ ਬਾਵਜੂਦ ਇੱਕ ਕੰਸੈਂਸਸ ਡਾਕੂਮੈਂਟ ਬਣਾਇਆ ਜੀ ਤੇ ਇਸ ਦੇ ਉੱਤੇ ਸਟਿਕ ਕਰੀਏ। ਸੋ ਡਾਕਟਰ ਸੰਦੀਪ ਸਿੰਘ ਜੀ, ਅਸੀਂ ਉਸ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੀ ਇਹਨੂੰ ਰਿਸਪੌਂਡ ਕੀਤਾ ਤੇ ਤੁਹਾਡੀ ਤਾਕੀਦ ਸੀ ਕਿ ਜਵਾਬ ਜ਼ਰੂਰ ਦਿਓ। ਜੀ ਸੋ ਅਸੀਂ ਜਵਾਬ ਦਿੱਤਾ। ਸੋ ਸਾਡੇ ਨਾਲ ਨਾਰਾਜ਼ ਨਾ ਹੋਣਾ, ਜੀ ਕਿਉਂਕਿ ਕਿਸੇ ਦਾ ਦਿਲ ਦੁਖਾਣਾ ਵੀ ਸਾਡਾ ਮਕਸਦ ਨਹੀਂ ਹੈ, ਬੇਲੋੜੀ ਬਹਿਸ ਚ ਆਉਣਾ ਵੀ ਸਾਡਾ ਮਕਸਦ ਨਹੀਂ ਹੈ। ਜੀ ਜੀ ਪਰ ਤੁਸੀਂ ਕੋਈ ਕ੍ਰਾਈਟੇਰੀਆ ਤਾਂ ਰੱਖਦੇ ਹੋ ਜਦੋਂ ਤੁਸੀਂ ਧਾਰਮਿਕ ਮੁੱਦਿਆਂ ਨੂੰ ਡਿਸਕਸ ਕਰਦੇ ਹੋ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।